ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਅਗਵਾ ਕਰ ਲਿਆ ਗਿਆ ਤੇ ਉਸ ਦੇ ਪਰਿਵਾਰ ਕੋਲੋਂ $1200 ਦੀ ਫਰੌਤੀ ਜਿਹੜੀ ਉਹ ਮੰਗੀ ਗਈ ਹੈ। ਪਤਾ ਲੱਗਾ ਕਿ ਇਹ ਜਿਹੜਾ ਸਟੂਡੈਂਟ ਹੈ, ਇਹ ਜਿਹੜਾ ਵਿਦਿਆਰਥੀ ਹੈ 2023 ਦੇ ਵਿੱਚ ਅਮਰੀਕਾ ਆਇਆ ਸੀਗਾ ਤੇ ਹੁਣ ਉਸ ਨੂੰ ਅਗਵਾ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਉਸ ਦੇ ਪਰਿਵਾਰ ਦਾ ਕਹਿਣਾ ਹੈ। ਇਸ ਬਾਰੇ ਰਿਪੋਰਟਾਂ ਕੀ ਕੁਝ ਕਹਿ ਰਹੀਆਂ ਨੇ, ਇਸ ਬਾਬਤ ਆਪਾਂ ਇਸ ਰਿਪੋਰਟ ਦੇ ਵਿੱਚ ਦੇਖਦੇ ਹਾਂ। ਇਸ ਨੌਜਵਾਨ ਦਾ ਜਿਹੜਾ ਨਾਂ ਦੱਸਿਆ ਗਿਆ ਮੁਹੰਮਦ ਅਬਦੁਲ ਹੈ ਤੇ ਉਹ 25 ਸਾਲਾ ਵਿਦਿਆਰਥੀ ਜਿਹੜਾ ਕਿ ਹੈਦਰਾਬਾਦ ਦਾ ਰਹਿਣ ਵਾਲਾ ਹੈ ਤੇ ਉਹਨੇ ਦੱਸਿਆ ਕਿ ਖਬਰਾਂ ਦੇ ਮੁਤਾਬਕ ਜਿਹੜੀਆਂ ਖਬਰਾਂ ਛਪੀਆਂ ਨੇ ਉਹਨਾਂ ਦੇ ਮੁਤਾਬਕ ਇੱਕ ਜਿਹੜੀ ਖਬਰ ਛਪੀ ਹੈ ਦੀ ਆਰਗੇਨਾਈਜ਼ਰ ਤੇ ਇੰਡੀਆ ਟੁਡੇ ਦੇ ਉੱਤੇ ਜਿਹੜੀ ਜਾਣਕਾਰੀ ਹੈ ਜਾਂ ਅੰਗਰੇਜ਼ੀ ਵੈਬਸਾਈਟ ਟ੍ਰਿਬਿਊਨ ਦੇ ਉੱਤੇ ਜਿਹੜੀ ਜਾਣਕਾਰੀ ਹੈ ਉਹਦੀ ਉੱਥੋਂ ਜਿਹੜੀ ਜਾਣਕਾਰੀਆਂ ਹਾਸਲ ਹੋਈਆਂ ਨੇ ਉਹਨਾਂ ਤੋਂ ਪਤਾ ਲੱਗਦਾ ਕਿ ਇਹ ਜਿਹੜੀਆਂ ਨੌਜਵਾਨ ਹੈ ਇਹ ਹੈਦਰਾਬਾਦ ਤੋਂ ਤਾਲੁਕਾਤ ਹੈ, 25 ਸਾਲ ਦੀ ਉਮਰ ਹੈ ਤੇ ਇਹ ਮਈ 2023 ਦੇ ਵਿੱਚ ਕਲੀਵਲੈਂਡ ਯੂਨੀਵਰਸਿਟੀ ਦੇ ਵਿੱਚ ਸੂਚਨਾ ਤਕਨੋਲੋਜੀ ਦੇ ਵਿੱਚ ਮਾਸਟਰਸ ਦੀ ਡਿਗਰੀ ਕਰਨ ਲਈ ਅਮਰੀਕਾ ਆਇਆ ਤੇ ਕਲੀਵਲੈਂਡ ਦੇ ਵਿੱਚ ਉਹ ਰਹਿ ਰਿਹਾ ਸੀਗਾ। ਹੁਣ ਉਸ ਦੇ ਜਿਹੜੇ ਪਿਤਾ ਨੇ ਉਹਨਾਂ ਦਾ ਕਹਿਣਾ, ਮੁਹੰਮਦ ਸਲੀਮ ਜਿਹੜੇ ਪਿਤਾ ਨੇ ਉਹਨਾਂ ਦਾ ਕਹਿਣਾ ਕਿ ਸਾਡੀ ਜਿਹੜੀ ਗੱਲਬਾਤ ਹੈ ਇਸ ਮੁਹੰਮਦ ਅਬਦੁਲ ਦੇ ਨਾਲ ਇਹ 7 ਮਾਰਚ ਨੂੰ ਹੋਈ ਹੈ ਤੇ ਉਸ ਤੋਂ ਬਾਅਦ ਉਹਦਾ ਪਰਿਵਾਰ ਦੇ ਨਾਲ ਕੋਈ ਰਾਬਤਾ ਨਹੀਂ ਹੋਇਆ। ਅਬਦੁਲ ਦਾ ਮੋਬਾਈਲ ਫੋਨ ਵੀ ਬੰਦ ਪਿਆ ਤੇ ਅਮਰੀਕਾ ਦੇ ਵਿੱਚ ਹੀ ਅਬਦੁਲ ਦੇ ਨਾਲ ਰਹਿੰਦੇ ਕਮਰੇ ਦੇ ਵਿੱਚ ਰਹਿੰਦੇ ਇੱਕ ਹੋਰ ਮੁੰਡੇ ਨੇ, ਇੱਕ ਨੌਜਵਾਨ ਨੇ, ਉਹਨਾਂ ਨੂੰ ਦੱਸਿਆ ਕਿ ਉਹਨਾਂ ਦੇ ਅਬਦੁਲ ਦੀ ਗੁੰਮਸ਼ੁਦਗੀ ਬਾਰੇ ਕਲੀਵਲੈਂਡ ਪੁਲਿਸ ਕੋਲੇ ਗੁੰਮਸ਼ੁਦਗੀ ਰਿਪੋਰਟ ਦਰਜ ਕਰਵਾਈ ਹੈ ਤੇ 19 ਮਾਰਚ ਨੂੰ ਅਬਦੁਲ ਦੇ ਪਰਿਵਾਰ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਫੋਨ ਕੀਤਾ ਸੀਗਾ ਤੇ ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਅਬਦੁਲ ਨੂੰ ਕਥਿਤ ਤੌਰ ਤੇ ਇੱਕ ਨਸ਼ਾ ਵੇਚਣ ਵਾਲੇ ਗਰੋਹ ਨੇ ਜਿਹੜਾ ਉਹ ਅਗਵਾ ਕਰ ਲਿਆ ਤੇ ਉਹਨਾਂ ਨੇ ਅਬਦੁਲ ਨੂੰ ਛੱਡਣ ਦੇ ਲਈ $1200 ਦੀ ਮੰਗ ਕੀਤੀ ਹੈ। ਫੋਨ ਕਰਨ ਵਾਲਿਆਂ ਨੇ ਫਰੌਤੀ ਨਾ ਦੇਣ ਤੇ ਅਬਦੁਲ ਦੇ ਗੁਰਦੇ ਵੇਚਣ ਦੀ ਵੀ ਧਮਕੀ ਦਿੱਤੀ। ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਇਹ $1200 ਨਾ ਭੇਜੇ ਤਾਂ ਅਸੀਂ ਅਬਦੁਲ ਦੇ ਗੁਰਦੇ ਵੇਚ ਦਿਆਂਗੇ। ਆਪਣੇ ਪੁੱਤਰ ਦੀ ਗੁੰਮਸ਼ੁਦਗੀ ਤੋਂ ਫਿਕਰਮੰਦ ਸਲੀਮ ਨੇ ਇਹ ਗੱਲ ਕਹੀ ਹੈ ਕਿ ਅਣਪਛਾਤੇ ਨੰਬਰ ਤੋਂ ਫੋਨ ਵੀ ਹੈ, ਉਹਨਾਂ ਨੇ ਪੁਸ਼ਟੀ ਵੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਵੀ ਉਹਨਾਂ ਨੇ ਪੁਸ਼ਟੀ ਕੀਤੀ ਕਿ ਮੁਹੰਮਦ ਅਬਦੁਲ ਅਗਵਾ ਹੋ ਚੁੱਕਿਆ ਤੇ ਅਗਵਾ ਕਰਨ ਵਾਲਾ ਫਰੌਤੀ ਮੰਗ ਰਿਹਾ। ਉਹਨਾਂ ਨੇ ਹੁਣ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਪੁੱਤਰ ਨੂੰ ਲੱਭਣ ਦੇ ਲਈ ਲੋੜੀਂਦੇ ਕਦਮ ਚੁੱਕਣ ਤੇ ਸੁਰੱਖਿਅਤ ਘਰ ਵਾਪਸੀ ਉਹਦੀ ਯਕੀਨੀ ਬਣਾਈ ਜਾਵੇ। ਇਸ ਬਾਬਤ ਤੋਂ ਐਸ.ਜੇ. ਸ਼ੰਕਰ ਨੂੰ ਵੀ ਮਿਲੇ ਨੇ ਤੇ ਇਹਦੇ ਨਾਲ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਮੁਤਾਬਕ ਇਹ ਵੀ ਪਤਾ ਲੱਗ ਰਿਹਾ ਹੈ ਕਿ ਜਿਹੜਾ ਇਹ ਨੌਜਵਾਨ ਹੈ ਉਸ ਦੇ ਜਿਹੜੇ ਪਿਤਾ ਨੇ ਉਹਨਾਂ ਨੇ ਜਿਹੜੇ ਹੋਰ ਉੱਥੋਂ ਦੇ ਲੋਕਲ ਲੋਕ ਨੇ ਜਾਂ ਲੋਕਲ ਐਮ.ਐਲ.ਏ. ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਭਾਰਤ ਸਰਕਾਰ ਦੇ ਉੱਤੇ ਇਹ ਜਿਹੜਾ ਦਬਾਅ ਉਹ ਜ਼ਰੂਰ ਪਾਉਣ। ਅਬਦੁਲ ਦੀ ਫੈਮਿਲੀ ਨੂੰ ਇੱਕ 19 ਮਾਰਚ ਨੂੰ ਕਾਲ ਰਿਸੀਵ ਹੋਈ ਸੀਗੀ ਜਿਹਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਅਬਦੁਲ ਨੂੰ ਅਸੀਂ ਕਿਡਨੈਪ ਕਰ ਲਿਆ ਤੇ ਤੁਸੀਂ ਜੇਕਰ ਇਹਨੂੰ ਛੁਡਵਾਉਣਾ ਹੈ ਤਾਂ $1200 ਦੀ ਤੁਸੀਂ ਫਰੌਤੀ ਜਿਹੜੀ ਸਾਨੂੰ ਦਿਓ ਤੇ ਉਸ ਤੋਂ ਬਾਅਦ ਫਿਰ ਹੀ ਅਸੀਂ ਇਸ ਨੌਜਵਾਨ ਨੂੰ ਛੱਡਾਂਗੇ। ਕਲੀਵਲੈਂਡ ਯੂਨੀਵਰਸਿਟੀ ਦੇ ਵਿੱਚ ਇਹ ਨੌਜਵਾਨ ਪੜ੍ਹ ਰਿਹਾ ਸੀਗਾ ਤੇ ਉਸ ਤੋਂ ਬਾਅਦ 7 ਮਾਰਚ ਤੋਂ ਬਾਅਦ ਇਹਦਾ ਪਰਿਵਾਰ ਦੇ ਨਾਲ ਕੋਈ ਰਾਬਤਾ ਨਹੀਂ ਹੋ ਸਕਿਆ। ਦੱਸਿਆ ਜਾ ਰਿਹਾ ਕਿ ਇਹ ਨੌਜਵਾਨ ਜਿਹੜਾ ਇਹ ਮਈ 2023 ਦੇ ਵਿੱਚ ਇੱਥੇ US ਦੇ ਵਿੱਚ ਆਇਆ ਸੀਗਾ। US ਦੇ ਵਿੱਚ ਉਹ ਜਦੋਂ ਡਿਗਰੀ ਕਰਨ ਆਇਆ ਸੀਗਾ ਤਾਂ ਉਸ ਤੋਂ ਬਾਅਦ ਇੱਥੇ ਰਹਿ ਰਿਹਾ ਸੀਗਾ, ਕਲੀਵਲੈਂਡ ਦੇ ਵਿੱਚ ਹੀ ਉਹ ਰਹਿ ਰਿਹਾ ਸੀਗਾ ਤੇ ਉਹਦੇ ਨਾਲ ਰਹਿੰਦੇ ਹੀ ਇੱਕ ਨੌਜਵਾਨ ਨੇ ਇਸ ਪੂਰੀ ਘਟਨਾ ਦੇ ਬਾਰੇ ਉਹਨਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ, ਦੱਸਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਕਲੀਵਲੈਂਡ ਪੁਲਿਸ ਨੂੰ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦੇ ਦਿੱਤੀ ਹੈ। ਤੁਹਾਨੂੰ ਯਾਦ ਹੋਣਾ ਲੰਘੇ ਦਿਨਾਂ ਦੇ ਵਿੱਚ ਹੀ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਜਾਂ ਉਹਨਾਂ ਦੀਆਂ ਗੁੰਮਸ਼ੁਦਗੀ ਬਾਰੇ ਆਪਾਂ ਕਈ ਰਿਪੋਰਟਾਂ ਕੀਤੀਆਂ ਨੇ ਤੇ ਉਹਨਾਂ ਦੇ ਵਿੱਚ ਇੱਕ ਹੋਰ ਜਿਹੜੀ ਘਟਨਾ ਉਹ ਇਸੇ ਦਰਮਿਆਨ ਐਡ ਹੋਈ ਹੈ ਕਿ ਹੈਦਰਾਬਾਦ ਦਾ ਰਹਿਣ ਵਾਲਾ ਜਿਹੜਾ ਇਹ ਨੌਜਵਾਨ ਹੈ ਇਹ ਦੱਸਿਆ ਜਾ ਰਿਹਾ ਤੇ ਉੱਥੋਂ ਨਚਾਰਮ ਕੋਈ ਇਲਾਕਾ ਹੈ ਹੈਦਰਾਬਾਦ ਦੇ ਵਿੱਚ, ਉੱਥੋਂ ਦਾ ਇਹ ਵਸਨੀਕ ਹੈ ਤੇ ਸੂਚਨਾ ਤਕਨੋਲੋਜੀ ਦੇ ਵਿੱਚ ਮਾਸਟਰਸ ਦੀ ਡਿਗਰੀ ਕਰਨ ਇਹ ਅਮਰੀਕਾ ਆਇਆ ਸੀਗਾ। ਸੋ ਹੁਣ ਉਹਨਾਂ ਦੇ ਮਾਪਿਆਂ ਦੇ ਵਿੱਚ ਤਰ੍ਹਾਂ ਦੀਆਂ ਜਿਹੜੀਆਂ ਇਸ ਘਟਨਾ ਨੂੰ ਲੈ ਕੇ ਖੌਫ ਹੈ। ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਪੁੱਤਰ ਦੇ ਨਾਲ ਅੱਗੇ ਕੀ ਹੋਣਾ। ਇਸੇ ਕਰਕੇ ਉਹਨਾਂ ਨੇ ਐਸ.ਜੇ. ਸ਼ੰਕਰ ਨੂੰ ਜਿਹੜੀ ਉਹ ਖਤ ਲਿਖਿਆ, ਚਿੱਠੀ ਲਿਖੀ ਹੈ ਤੇ ਜੇਕਰ ਭਾਰਤੀ ਵਿਦਿਆਰਥੀਆਂ ਦੇ ਨਾਲ ਵਾਪਰੀਆਂ ਅਣਹੋਣੀਆਂ ਦੇ ਬਾਰੇ ਜ਼ਿਕਰ ਕਰੀਏ ਤਾਂ ਲੰਘੇ ਕੁਝ ਹੀ ਮਹੀਨਿਆਂ ਦੇ ਵਿੱਚ ਤਕਰੀਬਨ 8-9 ਭਾਰਤੀ ਵਿਦਿਆਰਥੀ ਹੈ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੇ ਹਮਲਿਆਂ ਦੇ ਵਿੱਚ ਮਾਰੇ ਗਏ ਨੇ, ਸ਼ਿਕਾਰ ਹੋਏ ਨੇ। ਤੁਹਾਨੂੰ ਯਾਦ ਹੋਣਾ ਆਪਾਂ ਲੰਘੇ ਦਿਨ ਇੱਕ ਖਬਰ ਸਾਂਝੀ ਕੀਤੀ ਸੀ, ਉਹਦੇ ਵਿੱਚ ਇੱਕ ਗੈਸ ਸਟੇਸ਼ਨ 'ਤੇ ਕੰਮ ਕਰਦੇ ਭਾਰਤੀ ਨੌਜਵਾਨ ਨੂੰ ਸਿਰ 'ਚ ਹਥੌੜੇ ਮਾਰ ਕੇ ਉਹਦਾ ਕਤਲ ਜਿਹੜਾ ਉਹ ਕਰ ਦਿੱਤਾ ਗਿਆ ਸੀ। ਇੱਕ ਹੋਮਲੈਸ ਜਿਹਨੂੰ ਉਹ ਕਈ ਦਿਨਾਂ ਤੋਂ ਲਗਾਤਾਰ ਭੋਜਨ ਵੀ ਦੇ ਰਿਹਾ ਸੀ, ਉਸੇ ਨੇ ਉਹਦੇ 'ਤੇ ਹਥੌੜੇ ਦੇ ਨਾਲ ਹਮਲਾ ਕੀਤਾ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਸੀਗੀ। ਇਸੇ ਤਰ੍ਹਾਂ ਕਈ ਹੋਰ ਮੌਤਾਂ ਵੀ ਹੋਈਆਂ ਨੇ ਜਿਹੜੀਆਂ ਕਿ ਭਾਰਤੀ ਸਟੂਡੈਂਟਾਂ ਦੇ ਨਾਲ ਜੁੜੀਆਂ ਨੇ। ਹੁਣ ਪਰਿਵਾਰ ਨੂੰ ਇਹ ਖਦਸ਼ਾ ਹੈ ਕਿ ਉਹਨਾਂ ਦੇ ਨਾਲ
ਉਹਨਾਂ ਦੇ ਬੱਚੇ ਦੇ ਨਾਲ ਕੋਈ ਅਣਹੋਣੀ ਨਾ ਵਾਪਰ ਜੇ, ਤੇ ਇਸ ਕਰਕੇ ਉਹਨਾਂ ਨੇ ਐਸ ਜੈ ਸ਼ੰਕਰ ਦੇ ਕੋਲ ਅਪਰੋਚ ਕੀਤੀ ਹੈ ਤੇ ਇਹਦੇ ਨਾਲ ਉਹਨਾਂ ਨੇ ਇੱਥੇ ਵੀ ਕਲੀਵਲੈਂਡ ਪੁਲਿਸ ਕੋਲੇ ਜਿਹੜੀ ਗੁੰਮਸ਼ੁਦਗੀ ਦੀ ਰਿਪੋਰਟ ਆ ਉਹ ਦਰਜ ਕਰਵਾਈ ਹੈ। ਪਰ ਇਹ ਚਰਚਾ ਜ਼ਰੂਰ ਬਣੀ ਹੋਈ ਹੈ ਕਿ $1200 ਦੀ ਜਿਹੜੀ ਫਿਰੌਤੀ ਹੈ ਉਹ ਕਿਸ ਤਰੀਕੇ ਦੇ ਨਾਲ ਮੰਗੀ ਗਈ ਹੈ, ਜਿਹੜਾ ਕਿ ਲੱਖ ਕੁ ਰੁਪਈਆ ਬਣਦਾ ਹੈ ਇੰਡੀਆ ਦੇ ਹਿਸਾਬ ਦੇ ਨਾਲ। ਤੇ ਉਹ ਇਹ ਕਿਹਾ ਗਿਆ ਹੈ ਕਿ ਉਹ ਕਿਸ ਪੱਧਰ ਦੀ ਹੈ ਤੇ ਜਿਹੜਾ ਗਰੋਹ ਹੈ ਨਸ਼ਾ ਤਸਕਰੀ ਵਾਲਾ, ਇਹ ਕਿਉਂ ਇਹਨਾਂ ਨੇ $1200 ਦੇ ਲਈ ਉਸ ਵਿਦਿਆਰਥੀ ਨੂੰ ਅਗਵਾ ਕੀਤਾ। ਸੋ ਤਰ੍ਹਾਂ ਦੇ ਜਿਹੜੇ ਸਵਾਲ ਨੇ, ਚਰਚਾਵਾਂ ਨੇ, ਉਹ ਜ਼ਰੂਰ ਅਫਵਾਹਾਂ ਦਾ ਜਿਹੜਾ ਬਾਜ਼ਾਰ ਆ ਉਹ ਗਰਮ ਹੈ। ਜੁੜੇ ਰਹੋ ਪੰਜਾਬੀ ਰੇਡੀਓ